ਸਮਝ ਨਹੀਂ ਲੱਗਣ ਡਈ ਯਾਰ। ਵੇਖ ਤੁਸੀਂ ਨਾ, ਮਾਂ ਪਿਓ ਨੇ ਸਾਰੀਆਂ ਭਾਰਾਂ ਉਹ ਮਰੇ ਆ ਤੇ ਤਿੰਨੇ ਭਰਾਵਾਂ ਦੀ ਸਾਡੀ ਸਮਝ ਨਹੀਂ ਲੱਗਣ ਡਈ। ਉਹ ਅੱਬਾ ਸਿਰ ਤੇ ਹੁੰਦਾ ਤੇ ਕਹਿੰਦਾ ਵੀ ਪੁੱਤ ਤੂੰ ਪੱਠੇ ਵੱਢਣ ਜਾਇਆ ਕਹਿੰਦੇ ਤੂੰ ਏਦਾਂ ਕਰਨਾ ਤੂੰ ਇੰਜ ਕਰਨਾ। ਜਾਂ ਸਾਡੇ ਇੱਕ ਅੱਧੇ ਦਾ ਵਿਆਹ ਵਿੱਚ ਹੋ ਜਾਵੇ ਹੈ, ਘਰ ਕੋ ਰੋਟੀ ਪਕਾਉਣ ਜੋਗੀ ਹੋਵੇ ਨਾ ਤੇ ਗੱਲ ਬਣ ਜਾਵੇ। ਤੇ ਦੋਨੇ ਨਵਾਬ ਐਸੇ ਬਣੇ ਨੇ, ਮੇਰੇ ਤੇ ਸਾਰੀ ਨਵਾਬੀ ਉਹਨਾਂ ਦੀ ਆਉਂਦੀਆਂ ਦੀ। ਆ ਪੱਠੇ ਵੱਢ ਲਿਆਈ, ਉਹ ਮਈਆਂ ਨੂੰ ਜਾਂਦਿਆਂ ਵੇਖ ਲਈ ਹੈ, ਡੇਰੇ ਤੇ ਵੇਖਿਓ ਤੇ ਕੋਈ ਤੇਰਾ ਸਾਰੇ ਕੰਮ ਮੇਰੇ ਤੇ ਸੁੱਟੇ, ਆਪ ਤੁਸੀਂ ਕੁਛ ਵੀ ਨਹੀਂ ਕਰਦੇ। ਦਿਮਾਗ ਖਰਾਬ ਕੀਤਾ ਇਹਨਾਂ ਨੇ। अस्सलाम वालेकुम। ਵਾਲੇਕੁਮ ਸਲਾਮ। ਵੱਜ ਗਈ ਹਾਲ ਜੇ? हाँ जी ठीक की गल खैर ਖੈਰ ਹੀ ਆ, ਬਸ ਜ਼ਮੀਨਾਂ ਨੂੰ ਪਾਣੀ ਪੂਣੀ ਲਾ ਕੇ ਆਏ ਆ। की गल बीमार हो गए ਅੱਛਾ, रंग पीला हो गया ਇਹ ਤੇ ਦਵਾਈਆਂ ਦਾ ਥੱਬਾ ਵੇਖ लिया दवाइयां खांदे नहीं तां ही तो पीला हो गया। अच्छा ਮੈਂ ਕਹਿਣ ਡਿਆ ਵੀ ਮੈਂ ਜ਼ਮੀਨਾਂ ਨੂੰ ਪਾਣੀ ਲਾ ਕੇ ਆਇਆ ਵਾਂ, ਅੰਬੇ ਮੈਂ ਤੇ ਇੱਥੇ ਬੈਠਾ ਵਾਂ ਤੇ ਨਾਲ ਹੀ ਬਿਮਾਰ ਪਾਤਾ। ਬਿਮਾਰ ਬੰਦਾ ਜ਼ਮੀਨਾਂ ਨੂੰ ਪਾਣੀ ਲਾਉਂਦਾ ਵਾ। राशिद कितने है? ਜੀ राशिद कितने? ਕਿਉਂ ਜੀ ਬਾਣ ਮਗਾਉਣਾ ਤੁਸੀਂ? नहीं मैंने ਉਹਦੇ ਨਾਲ ਕੰਮ ਹੈ। ਕੰਮ ਖੈਰ ਨਾ ਕੀ ਆਹੋ ਕੰਮ? ਉਹਨੇ ਮੈਨੂੰ ਇੱਕ ਰਿਸ਼ਤੇ ਦਾ ਗਿਆ ਸੀ ਨਾ। ਉਹ ਤੇ ਘਰ ਹੈਗਾ ਵਾ, ਖੈਰ ਹੋਇਆ। ਅੱਛਾ ਚਲੋ ਫਿਰ ਮੈਂ ਜਾਂਦੀ ਕੀ ਹੋਇਆ? ਕੰਮ ਹੈ ਮੈਨੂੰ ਉਹਦੇ ਨਾਲ। ਦੱਸ ਕਿੱਡਾ ਨਾਮ ਰਾਦਾ ਵੀ ਰਿਸ਼ਤੇ ਮੇਰੇ ਦੀ ਗੱਲ ਕਰ, ਉਹ ਆਪਣੇ ਰਿਸ਼ਤੇ ਦੀ ਗੱਲ ਕਰਨਾ। ਚੱਲ ਮਗਰ ਇਹਦੇ ਹੈ, ਵੇਖਿਆ ਇਹਨੇ ਨਵਾਬ ਨੇ ਕਰਨਾ ਕੀ ਹੈ। ਐ ਮੇਰੇ ਮੰਜੇ ਤੋਂ ਜਰਾ ਪਰੇ ਹੋ ਕੇ ਪਿਆ ਕਰ ਓਏ। ਭਾਜੀ ਆ ਤੂੰ ਪੈਰ ਹਿਲਾਉਣਾ ਤੇ ਮੈਨੂੰ ਐ ਲੱਗਦਾ ਜਿਵੇਂ ਜ਼ਲਜ਼ਲਾ ਆ ਗਿਆ। ਭਾਜੀ ਅੱਜ ਬੂਟੀ ਪੀ ਕੇ ਸੁੱਤੇ ਆ, ਮੈਂ ਤਾਂ ਸਿਰ ਜੋੜਿਆ ਨਾਲ। ਹਾਂ ਹਾਂ, ਉਹ ਕਿਤੇ ਹੋਰ ਨੂੰ ਜੇ ਸਿਰ ਜੁੜ ਜਾ ਪਰੇ ਕਰ ਮੂੰਹ। ਇੱਕ ਕਮਰੇ 'ਚ ਹੀ ਬੈਠੇ ਖਿਜੀ ਜਾਣ ਡਏ ਤੁਸੀਂ। ਕੀ ਗੱਲ ਹੋਈ, ਇੰਨੀ ਥਕਾਵਟ ਚੜੀ ਹੈ? ਵਾਇਆ ਮੂੰਹ ਹੀ ਇਦਾਂ ਦਾ ਹੁੰਦਾ ਵੀਰਿਆ, ਸੌਣ ਤੋਂ ਪਹਿਲੇ ਤਾਂ ਬਿਲਕੁਲ ਨਹੀਂ ਵੇਖਣਾ ਚਾਹੀਦਾ। ਵੈਸੇ ਭਾਜੀ ਮੈਂ ਬੜੇ ਬੜੇ ਬੰਦੇ ਥੱਕੇ ਦੇਖੇ ਆ। ਅੱਛਾ ਜੀ, ਆ ਸਾਰਾ ਦਿਨ ਮੰਜੇ ਤੇ ਪੈ ਪੈ ਕੇ ਜਿਹੜੇ ਥੱਕਦੇ ਆ ਨਾ, ਮੈਂ ਪਹਿਲੀ ਵਾਰੀ ਦੇਖੇ। ਮੈਂ ਵੀ ਯਾਰ ਬੜੇ ਬੜੇ ਸੜੇ ਬੰਦੇ ਦੇਖੇ ਆ, ਲੇਕਿਨ ਬਗੈਰ ਅੱਗ ਤੋਂ ਸੜਿਆ ਪਹਿਲੀ ਵਾਰੀ ਵੇਖਣ ਨੂੰ। ਭਾਜੀ ਨੇ ਕੀ ਸੀ, ਆਪਣਾ ਮਾਂ ਪਿਓ ਨਾਲ ਮਰਦਾ ਵਿੱਚ ਤੁਸੀਂ ਨਾ ਹੁੰਦੇ ਦੁਨੀਆ ਤੇ। ਯਾਰ ਕੀ ਸੀ ਇਹ ਮਾਪਿਓ ਅੱਗੋਂ 2 ਬੱਚਿਆਂ ਤੋਂ ਬਾਅਦ ਹੀ ਕਹਿੰਦਾ ਕਿ ਬਸ ਯਾਰ। ਆਹੋ ਤੇ ਮੈਂ ਤਾਂ ਦੂਜਾ ਭਾਜੀ ਹੈਗੇ ਸੀ। ਨਹੀਂ ਛੋਟਾ ਤੂੰ ਆ, ਤੂੰ ਰੁਕਣਾ ਸੀ। ਭਰਾਵਾਂ ਦੀਆਂ ਬੜੀਆਂ ਰਹਿਮਤਾਂ ਹੁੰਦੀਆਂ ਵੱਡਿਆਂ ਭਰਾਵਾਂ ਤੇ। ਨਹੀਂ ਭਰਾ ਉਹ ਉਹਨਾਂ ਦੀ ਰਹਿਮਤਾਂ ਹੁੰਦੀਆਂ ਜਿਨ੍ਹਾਂ ਦੇ ਮਾਪਿਓ ਜ਼ਿੰਦਾ ਹੋਣ ਤੇ ਪਿੱਛੇ ਕਿੰਨਾ ਕੁਝ ਛੱਡ ਕੇ ਗਏ ਹੋਣ, ਹਾਂ, ਤੇ ਉਹਨਾਂ ਵਾਸਤੇ ਹੁੰਦਾ ਸਾਰਾ ਕੁਝ। ਕੀ ਨਹੀਂ ਹੈਗਾ ਆਪਣੇ ਕੋਲ? ਕੋਈ ਸ਼ਾਇਦ ਨਹੀਂ ਹੈ, ਅਸੀਂ ਇਕੱਲੇ ਹੈਗੇ, ਤਿੰਨੇ ਭਰਾ ਹੀ ਆ। ਨਹੀਂ, ਘਰ ਜਾਇਦਾਦ ਆ, ਪੈਸਾ ਵਾ, ਹਰ ਸ਼ੈ ਵਾ, ਕਿਹੜੀ ਸ਼ੈ ਦੀ ਕਮੀ ਆ? ਔਰਤ ਨਹੀਂ ਹੈ ਇਸ ਘਰ 'ਚ, ਔਰਤ ਨਹੀਂ ਹੈ। ਯਾਨੀ ਕਿ ਤੁਸੀਂ ਇਹ ਚਾਹੁੰਦੇ ਕਿ ਮੈਂ ਕੌੜਾ ਘੁੱਟ ਭਰਾ ਸ਼ਾਦੀ ਕਰਾਵਾਂ ਆਪਣੀ? ਤੂੰ ਕਿਸੇ ਹੋਰ ਸ਼ਾਇਦ ਦਾ ਕੌੜਾ ਘੁੱਟ ਭਰ ਕੇ ਨਾ ਤੇ ਦੁਨੀਆ ਤੋਂ ਨਿਕਲਣ ਵਾਲੀ ਗੱਲ ਕਰ, ਸ਼ਾਦੀ ਵਾਲੀ ਗੱਲ ਮੈਂ ਕਰ। ਚਲੋ ਠੀਕ ਆ ਭਾਜੀ, ਜੇ ਤੁਸੀਂ ਕਹਿੰਦੇ ਤੇ ਮੈਂ ਕੁਰਬਾਨੀ ਦੇ ਦਿੰਦਾ ਭਾਈ। ਮੈਂ ਆਪਣੀ ਜ਼ਿੰਦਗੀ ਆਜ਼ਾਬ ਕਰਨੀ ਹੈ ਨਾ, ਕਰ ਲੈਣਾ ਵਿਆਹ ਕਰਾ ਕੇ। ਹੋਰ ਦੱਸੋ। ਹੈ ਨਹੀਂ, ਤੂੰ ਫੇਰ ਵੀ ਛੋਟਾ ਵਾਂ ਤੇ ਵੱਡਿਆਂ ਦੇ ਹੁੰਦੇ ਆਪਣੀ ਜ਼ਿੰਦਗੀ ਆਜ਼ਾਬ ਨਹੀਂ ਬਣਾਈ ਦੀ ਹੁੰਦੀ। ਸਾਡਾ ਵਿਆਹ ਕਰਾ। ਉਹ ਤੁਸੀਂ ਸਿਰ ਦਾ ਤਾਜ ਬਣੋ ਸਾਡਾ, ਸਾਡੇ ਤੇ ਹੱਥ ਰੱਖੋ, ਸਾਡੇ ਦੋਵਾਂ ਭਰਾਵਾਂ ਦੇ ਵਿਆਹ ਕਰੋ, ਆਪ ਸਾਡੇ ਅੱਬੇ ਵਾਂਗੂ ਵੇਲਾ ਕਰਾਓ, ਕਾਰਾਂ ਕਰਾਓ, ਗੱਡੀਆਂ ਕਰਾਓ। ਤੁਹਾਡਾ ਮੂੰਹ ਹੀ ਨਹੀਂ ਹੁਣ ਵਿਆਹ ਵਾਲਾ ਰਹਿ ਗਿਆ ਹੈਗਾ, ਝੁਰਨੀਆਂ ਪੈਣ ਡਈਆਂ ਵਾ ਅੱਗੇ, ਹੁਣ ਕੀ ਹੋਣਾ? ਨਹੀਂ ਝੁਰਲੀ ਮੇਰੇ ਮੂੰਹ ਤੇ ਪਈਆਂ। ਹਾਂਜੀ ਭਾਜੀ, ਝੁਰਲੀ ਜਿੱਡੀ ਮਰਜ਼ੀ ਵੱਡੀ ਪਈ ਹੋਵੇ, ਕਾਲਾ ਨਾ ਮੂੰਹ ਹੋਵੇ। ਉਹ ਕਾਲੇ ਦਾ ਰੌਲਾ ਹੁੰਦਾ। ਝੁਰਲੀ ਤੇ ਮਾੜਾ ਮੋਟਾ ਇੰਨੀਆਂ ਜਿਲਦ ਦੀਆਂ ਕਰੀਮਾਂ ਹੋਈਆਂ ਵਾ, ਮਾੜਾ ਲਾ ਕੇ ਬਦਲ ਜਾਂਦਾ, ਲੇਕਿਨ ਕਾਲਾ ਜਿਹੜਾ ਨਾ ਇਹ ਬਹੁਤ ਬੁਰਾ ਰੰਗ ਆ। ਉਹ ਭਾਜੀ ਕਾਲਾ ਤਾਂ ਕਰੀਮਾਂ ਨਾਲ ਵੀ ਠੀਕ ਹੋ ਜਾਂਦਾ ਵਾ। ਉਹ ਕਰੀਮਾਂ ਨਾਲ ਠੀਕ ਮਾਮਾ, ਜਿਹੜਾ ਬਾਅਦ ਚ ਆ ਦਰਵਾਜ਼ਾ ਕੋਲ ਨਹੀਂ ਖੜਕਾਇਆ। ਉੱਠ ਕੇ ਦੇਖੋ ਭਾਜੀ, ਤੂੰ ਦੇਖ ਉੱਠ ਕੇ। ਉਹ ਤੁਸੀਂ ਘਰ ਚੋਂ ਪਰ ਜਾਂ ਫਿਰ ਮਾਮਾ ਮੇਰਾ ਵੱਡਾ ਬਣ ਜਾਵੇ, ਮੈਂ ਜੇ ਛੋਟਾ ਬਣਿਆ ਤਾਂ ਫਿਰ ਉੱਠ ਕੇ ਖੋਲ। ਘਰ ਚੋਂ ਵੱਡੇ ਆ ਤੁਸੀਂ, ਕੋਈ ਵਾਧਾ ਘਾਟਾ ਵੀ ਹੋ ਉਹ ਸਕਦਾ। ਵੱਡਿਆ ਕਿਦਾਂ, ਮੇਰੇ ਘਰ ਚੋਂ ਬਾਹਰ ਲੱਤਾਂ ਜਾਣ ਡਈਆਂ ਮੇਰੀਆਂ। ਜਾਂ ਦੇਖ ਕੇ ਬਾਹਰ ਕੌਣ ਮੁੰਦਰ ਨਹੀਂ ਕੰਨ ਚ ਲਾਉਂਦਾ। ਭਾਜੀ ਭਾਜੀ ਓਏ ਹੌਲੀ ਬੋਲਿਆ ਕਰ, ਕੀ ਹੋਇਆ? ਸਾਡੇ ਘਰ ਉਹ ਹੋਣ ਲੱਗਾ ਜਿਹੜਾ ਕਦੀ ਵੀ ਨਹੀਂ ਸੀ ਹੋਇਆ। ਕੀ ਹੋਇਆ, ਬਨੇਰੇ ਢਾਉਣ ਲੱਗਾ ਕੋਈ? ਇੱਕ ਬੁੱਢੀ ਆਈ, ਗੋਰੀ ਚਿੱਟੀ ਲੰਮੀ ਸਾਰੀ ਹੈ। ਤੂੰ ਇੱਥੇ ਬਹਿ, ਤੂੰ ਇੱਥੇ ਪੈ ਜਾ, ਮੈਂ ਦੇਖ ਕੇ ਆਉਣਾ। ਵੀਰੇ ਤੇਰਾ ਹੀ ਪੁੱਛਣ ਡਈ ਆ। ਹੈਂ? ਤੇਰਾ ਹੀ ਪੁੱਛਣ ਡਈ ਸੀ। ਤੂੰ ਬੁਲਾ ਅੰਦਰ ਨੂੰ ਕਿਉਂ ਬਾਹਰ ਖੜਿਆ ਮੈਂ ਉੱਥੇ ਕੀਤਾ? ਬਿਠਾਤਾ ਬੈਠਕ 'ਚ। ਅੱਛਾ, ਮੈਂ ਕਿਹਾ ਇੱਥੇ ਮੁਖਤਰਮਾ ਬੈਠੋ, ਮੈਂ ਆਪਣੇ ਵੱਡੇ ਭਾਜੀ ਦਾ ਪਤਾ ਕਰਦਾ, ਉਹਨਾਂ ਦੇ ਮੂੰਹ ਦੇ ਵੱਟ ਵੁੱਟ ਕਢਾ ਕੇ ਮੈਂ ਲੈ ਕੇ ਆਉਣਾ। ਮੂੰਹ ਤੋਂ ਵੱਟ ਕੱਢ ਲੈਣਾ। ਭਾਜੀ ਮੂੰਹ ਤੋਂ ਉਹ ਨਿਕਲ ਜਾਣੇ ਆ। ਅੱਛਾ, ਆ ਜਾਓ ਮੇਰੇ ਮਗਰ। ਕਿੱਥੇ ਚਲੇ ਗਏ ਨੇ? ਆ ਗਏ ਭਾਜੀ। ਭਾਜੀ ਆ ਜਾਓ। ਸਲਾਮ ਅਲੈਕੁਮ ਜੀ। ਵਾਲੇਕੁਮ अस्सलाम। ਮੈਂ ਤੇ ਤੁਸੀਂ ਆਪ ਹੀ ਆ ਗਏ, ਤੁਸੀਂ ਮੈਨੂੰ ਬੁਲਾ ਲੈਣਾ ਸੀ ਉੱਥੇ। ਤੁਸੀਂ ਮੈਨੂੰ ਰਿਸ਼ਤੇ ਦਾ ਨਹੀਂ ਕਿਹਾ? ਹਾਂਜੀ ਹਾਂਜੀ। ਕਿਉਂ, ਮੈਂ ਰਿਸ਼ਤੇ ਵਾਸਤੇ ਆਈ ਹਾਂ। ਤੁਸੀਂ ਮੈਨੂੰ ਉੱਥੇ ਦਰਵਾਜ਼ੇ 'ਚ ਦੱਸ ਦਿੰਦੇ ਕਿ ਭਾਜੀ ਤੁਸੀਂ ਮੈਨੂੰ ਇੰਨੀ ਮੇਰੀ ਫਿਕਰ ਕਰਨ ਲੱਗ ਪਿਆ। ਤੁਸੀਂ ਮੈਨੂੰ ਦੱਸੋ ਤਾਂ ਸਹੀ ਭਾਜੀ, ਇੰਨੀ ਫਿਕਰ ਆ ਤੁਹਾਨੂੰ? ਤੇਰੀ ਫਿਕਰ ਹੈ ਕਿਉਂਕਿ ਇਹਨੂੰ ਬਿਮਾਰੀ ਇਸ ਤਰ੍ਹਾਂ ਦੀ ਹੈ। ਹੈ। ਕੌਣ ਹੈ? ਹਾਂ, ਇਹ
ਛੋਟਾ ਮੈਨੂੰ- ਭਾਈ ਆ ਮੈਂ ਇਹਨਾਂ ਦਾ। ਹਾਂ ਇੰਨੀ ਦੇਰ ਇੰਨੀ ਦੇਰ ਨਹੀਂ ਲੱਗ ਬਸ ਰਹੀ ਹੈ। ਮੇਰਾ ਦਿਲ ਨਹੀਂ ਸੀ ਕਰਦਾ ਤੈਨੂੰ ਕਹਿਣ ਨੂੰ ਤੇ ਲੇਕਿਨ ਮੈਨੂੰ ਅਸਲ ਪੈ ਗਿਆ ਸਾਡਾ ਭਰਾ ਨਾ ਡੇਰੇ ਤੇ ਰਹਿੰਦਾ ਵਾ, ਉਹ ਵੱਡਾ ਭਰਾ ਵਾ ਸਾਡੇ ਸਾਰਿਆਂ ਉੱਥੋਂ ਤੋਂ। ਹੀ ਮੈਂ ਆਈ ਆ, ਮੈਂ ਉਹਨੂੰ ਪੁੱਛਿਆ ਸੀ ਤੇ ਕਹਿੰਦੇ ਘਰ ਹੀ ਨੇ। ਉਹਨਾਂ ਨੇ ਕੋਈ ਗੱਲ ਤਾਂ ਨਹੀਂ ਕੀਤੀ ਤੁਹਾਡੇ ਨਾਲ? ਨਹੀਂ ਕੋਈ ਗੱਲ ਨਹੀਂ ਅੱਛਾ, ਕੀਤੀ, ਫਿਰ ਮੈਨੂੰ ਠੀਕ ਘਰ ਦਾ ਹੈ। ਕਿਹਾ ਮੈਂ ਆ ਫਿਰ ਗਈ। ਕੱਪੜੇ ਤੇ ਪਾਵਾਂ। ਜਾ ਪੁੱਤਰ ਇਸ ਤਰ੍ਹਾਂ ਕਰ ਕੀ ਖਾਓਗੇ ਕੀ? ਨਹੀਂ ਖਾਣਾ ਪੀਣਾ ਮੈਂ ਕੁਝ ਵੀ ਨਹੀਂ ਆ। ਨਹੀਂ ਖਾਓ, ਇਹ ਤਾਂ ਨਹੀਂ ਗੱਲ ਹੈ ਵੀ ਹੁਣ ਤੁਸੀਂ ਸਾਡੇ ਘਰ ਆਓ ਤੇ ਖਾਲੀ ਮੂੰਹ ਜਾਓ। ਚਲੋ ਤੁਹਾਡੀ ਮਰਜ਼ੀ। ਜਾਂ ਇਸ ਤਰ੍ਹਾਂ ਕਰ, ਉਥੋਂ ਕੋਈ ਲਿਆ ਫ੍ਰਿਜ 'ਚ ਪਈ ਆ, ਬੋਤਲ ਵੀ ਪਈ ਆ, ਜਾਓ ਲੈ ਆਓ, ਮੈਂ ਗੱਲ ਕਰ ਲਾਂ ਉਹਨਾਂ ਨਾਲ। ਤੂੰ ਤੇਰੇ ਵਾਕਫ ਹੈ ਨੇ ਉਹ ਫਿਰ ਗੱਲ ਤਾਂ ਕਰਨੀ ਥੋੜੀ ਤੇ ਬਹੁਤੀ। ਗੱਲ ਮੈਂ ਪਹਿਲੇ ਤੇ- ਜਾ ਕੇ ਪਾਣੀ ਤੇ ਲੈ ਕੇ ਆ ਵੇਖਿਆ ਹੀ ਜਾ ਪਹਿਲੀ ਵਾਰੀ ਇਹਨੂੰ, ਜਾ ਮੈਂ ਕਿਹਾ ਪਤਾ ਨਹੀਂ ਕੋਈ ਤੁਹਾਡੇ ਵੱਲ ਸਫਾਈ ਕਰਨ ਆਇਆ। ਬਸ ਇਹ ਭਰਾ ਵਾ, ਬਸ ਨਾ ਇਹ ਜ਼ਿਹਨੀ ਤੌਰ ਹਿੱਲਿਆ ਵਾ ਨਾ, ਬਸ ਛੋਟਾ ਜਿਹਾ ਹੋਇਆ ਤੇ ਉਹ ਜਦੋਂ ਦੇ ਮਾਪੇ ਸਾਡੇ ਦੁਨੀਆ ਤੋਂ ਗਏ ਨੇ ਤਾਂ ਪਾਗਲ ਹੋ ਗਿਆ ਵਾ, ਕਿਸੇ ਦੀ ਸ਼ਾਇਦ ਸਮਝ ਨਹੀਂ ਆਉਂਦੀ। ਲੇਕਿਨ ਤੁਸੀਂ ਉਹ ਕੌਣ ਨੇ ਬੰਦੇ, ਕੌਣ ਨੇ? ਹਾਂ ਬੰਦੇ ਬਹੁਤ ਚੰਗੇ ਨੇ, ਕੁੜੀ ਵੀ ਬੜੀ ਸੋਹਣੀ ਹੈ। ਬਸ ਠੀਕ ਆ, ਤੁਸੀਂ ਇਦਾਂ ਕਰੋ ਹੁਣ ਨਾ ਕੋਈ ਹਾਂ ਵਾਲੀ ਗੱਲ ਕਰੋ। ਹਾਂਜੀ ਬਸ ਤੁਹਾਡੇ ਵੱਲੋਂ ਹੀ ਹੋਣੀ ਗੱਲਬਾਤ। ਨਹੀਂ ਉੱਧਰ ਮੈਂ ਤਾਂ ਹਾਂ ਕਰਾਂਗੀ। ਕਹਿਣ ਡਿਆ, ਮੇਰੇ ਵੱਲੋਂ ਤਾਂ ਹਾਂ ਹੀ ਆ। ਲੇਕਿਨ ਇੱਕ ਵਾਰ ਤੁਸੀਂ ਦੇਖ ਵੀ ਲੈਣਾ ਨਾ, ਕੋਈ ਤੁਹਾਨੂੰ ਨਹੀਂ, ਵੇਖਣਾ ਵੀ। ਜਦੋਂ ਉਹਨਾਂ ਨੇ ਸਾਡੇ ਘਰ ਆ ਜਾਣਾ ਅਸੀਂ ਦੇਖਣੀ ਆ। ਹਾਂਜੀ ਤੇ ਕੋਈ ਜਿੱਦਾਂ ਦੇ ਵੀ ਬੰਦੇ ਨੇ ਨਾ, ਤੇ ਤੁਸੀਂ ਅੱਲਾ ਖੈਰ ਕਰੋ, ਉਹਨਾਂ ਨੂੰ ਟਾਈਮ ਦਿਓ ਸਾਡੇ ਘਰ ਆਉਣ। ਤੇ ਵੱਡਾ ਭਰਾ ਜਿਹੜਾ ਨਾ ਮੇਰਾ, ਇਹ ਦਰਅਸਲ ਨਾ ਘਰ ਦੇ ਵਿੱਚ ਖਵਾਤੀਨ ਕੋਈ ਨਹੀਂ ਨਾ ਹੈ, ਅੱਛਾ ਇਸ ਕਰਕੇ ਇਹਨਾਂ ਦੇ ਇਹਤਰਾਮ ਦਾ ਜਿਹੜਾ ਇਹਨਾਂ ਨੂੰ ਨਹੀਂ ਪਤਾ, ਹੂੰ ਉਹ ਸਿਰਫ ਮੈਨੂੰ ਹੀ ਪਤਾ ਵਾ। ਅੱਛਾ ਮੈਂ ਔਰਤਾਂ ਦਾ ਬੜਾ ਇਹਤਰਾਮ ਕਰਦਾ। ਬਹੁਤ ਮੈਂ ਅੱਛੀ ਤੇ- ਗੱਲ ਹੈ। ਮੈਂ ਤੇ ਬਣਿਆ ਹੀ ਇਹਨਾਂ ਦੇ ਇਹਤਰਾਮ ਵਾਸਤੇ। ਤੇ ਇਹ ਭਰਾ ਮੇਰਾ ਨਾ ਹੁਣੇ ਬੋਤਲ ਤੁਹਾਡੇ ਵਾਸਤੇ ਕਿ ਖਾਣੇ ਦਾ ਬੰਦੋਬਸਤ ਕਰੀਏ। ਨਹੀਂ ਖਾਣਾ ਪੀਣਾ ਕੁਝ ਵੀ ਨਹੀਂ, ਮੈਂ ਜਾਣਾ, ਹੋਰ ਵੀ ਰਿਸ਼ਤੇ ਇੱਕ ਦੋ ਹੈਗੇ ਨੇ, ਮੈਂ ਉਹਨਾਂ ਦੇ ਕੋਲ ਵੀ ਜਾਣਾ। ਇੱਕ ਦੋ ਹੋਰ ਵੀ ਨੇ? ਹਾਂਜੀ ਇਹੀ ਕੰਮ ਹੀ ਕਰੀਦਾ, ਰਿਸ਼ਤੇ ਕਰਵਾਈ ਆ ਰਿਸ਼ਤਿਆਂ ਦਾ? ਹਾਂਜੀ। ਅੱਛਾ ਜੀ। ਹੂੰ ਨਹੀਂ ਇਹ ਜਿਹੜੇ ਮੇਰੇ ਦੂਜੇ ਭਰਾ ਵਾ, ਇਹ ਕਿਤੇ ਲੱਗ ਸਕਦੇ ਆ? ਉਹ ਮੇਰਾ ਮਤਲਬ ਵੀ ਕਿਤੇ ਵਿਆਹ ਜਾ ਸਕਦੇ? ਇੱਕ ਮਿੰਟ ਫੋਨ ਆ ਗਿਆ ਮੈਨੂੰ ਹਾਂ ਲੱਗਦਾ। ਸੁਣੋ, ਅੱਛਾ ਇਹਨੂੰ ਮੈਂ ਬੰਦ ਕਰ ਦੇਣਾ, ਕਿਉਂਕਿ ਇਸ ਟਾਈਮ ਤੁਹਾਡੇ ਤੋਂ ਅੱਗੇ ਕੋਈ ਸ਼ੈ ਮੈਨੂੰ ਨਹੀਂ, ਜ਼ਰੂਰੀ ਨਹੀਂ ਭਾਜੀ ਹੈ। ਉਹ ਬਾਹਰ ਸੱਦਣ ਡਾਇ ਤੁਹਾਨੂੰ। ਕੌਣ ਸਾਦਾ ਪੁੱਤ? ਉਹ ਆਇਆ ਵਾ ਭਾਈ ਹਾਂ ਬੇਲਾ ਦਾ, ਕਹਿੰਦਾ ਰਾਸ਼ਦ ਨੂੰ ਭੇਜਿਓ। ਵੇ ਭਰਾ ਇਹਨੂੰ ਹੱਥ ਤੇ ਨਹੀਂ ਲਾਇਆ। ਲਾ ਦਿੰਦਾ ਮੈਂ ਹੱਥ ਵੀ ਨਹੀਂ। ਨਹੀਂ ਵੇ ਨਹੀਂ ਮੈਂ ਖਾਣੀ। ਨਹੀਂ ਇਦਾਂ ਫੜਦਾ ਹੁੰਦਾ, ਪਲੇਟ ਉੱਤੇ ਰੱਖ ਲੈਂਦਾ ਅੱਛਾ, ਹੁੰਦਾ। ਇਹ ਇਹਨੂੰ ਇਹ ਪਤਾ ਹੱਥ ਨਹੀਂ ਲਾਉਂਦਾ, ਇਹਨੂੰ ਪਤਾ ਵਾ ਨਾ। ਕਿ ਮੈਂ ਇੱਕ ਮਿੰਟ ਮੈਂ ਬਾਹਰ ਦੇਖ ਕੇ ਆਇਆ ਦੇਖ ਲਓ ਤੇ ਤੁਸੀਂ ਜਰਾ ਜਲਦੀ ਆਣਾ ਤੁਸੀਂ। ਤੁਸੀਂ ਰਿਸ਼ਤੇ ਕਰਾਉਂਦੇ ਜੀ? ਆਹੋ ਅਸਲ ਦੇ ਵਿੱਚ ਨਾ ਇਹਨਾਂ ਸਾਰਿਆਂ ਦੇ ਵਿੱਚੋਂ ਛੋਟਾ ਮੈਂ ਵਾਂ, ਅੱਛਾ। ਤੇ ਮਾਂ ਪਿਓ ਸਾਰਾ ਕੁਝ ਮੇਰੇ ਨਾਂ ਲਿਖ ਕੇ ਗਿਆ ਵਾ। ਹੂੰ ਆ ਜਿਹੜੇ ਸਾਡੇ 3 ਕਿੱਲੇ ਆ ਨਾ, ਉਹ ਵੀ ਮੇਰੇ ਨਾਂ ਹੀ ਆ। ਇਹ ਸਾਰੇ ਮੇਰੇ ਮਾਰਨ ਦੇ ਚੱਕਰਾਂ 'ਚ ਆ। ਅੱਛਾ। ਤੇ ਜੇ ਤੁਸੀਂ ਮੇਰਾ ਰਿਸ਼ਤਾ ਕਰਾ ਦਿਓ ਤੇ ਤੁਹਾਡੀ ਮਿਹਰਬਾਨੀ ਹੋਈ। ਭਾਜੀ ਦਾ ਤਾਂ ਵੈਸੇ ਹੁਣ ਐਂਡ ਹੋਇਆ ਵਾ, ਹੂੰ ਸਿਫਤਾਂ ਪੀ ਪੀ ਕੇ ਦੁਆਵਾਂ ਮੁਰਾਦਾਂ ਨਾਲ ਤਾਂ ਜਿੰਦਾ ਰੱਖਿਆ ਸੀ, ਨਹੀਂ ਤਾਂ ਬਸ ਹੋ ਗਈ ਐ। ਉਹਦੇ ਮੈਨੂੰ ਰਿਸ਼ਤੇ ਦਾ ਕਿਹਾ, ਇਹਦੇ ਨਾਂ ਕੁਝ ਵੀ ਨਹੀਂ। ਕੁਛ ਵੀ ਨਹੀਂ ਉਹ ਭੈਣ, ਸਾਰਾ ਕੁਝ ਮੇਰੇ ਨਾਮ ਆ। ਮਾਂ ਅੱਛਾ। ਪਿਓ ਮਰਨ ਲੱਗਾ ਮੇਰੇ ਨਾਂ ਕਰ ਗਿਆ ਸੀ। ਇਹ ਮੈਨੂੰ ਮੇਰੇ ਕਿੰਨੇ ਕੁ ਪੈਸੇ ਦੇਂਗਾ ਰਿਸ਼ਤੇ ਕਰਾਉਣ ਦੇ? ਕਿੰਨੇ ਪੈਸੇ ਲੈਣੇ ਤੁਸੀਂ ਰਿਸ਼ਤੇ ਦੇ? ਮੈਂ ਕੋਲ ਲਵਾਂਗੀ 3 ਲੱਖ ਰੁਪਏ। ਕੁੜੀ ਮੇਰੇ ਵਾਂਗੂ ਸੋਹਣੀ ਸੁਨੱਖੀ ਹੋਵੇ ਤੇ ਮੈਂ 4 ਲੱਖ ਵੀ ਦੇ ਤੇਰੇ ਦੂੰਗਾ। ਤੋਂ ਵੀ ਬਹੁਤੀ ਸੋਹਣੀ ਹੈਗੀ, ਤੂੰ ਟੈਨਸ਼ਨ ਨਾ ਲੈ। ਬਸ ਠੀਕ ਮੇਰੇ ਪੈਸੇ ਤਿਆਰ ਰੱਖੀ ਤੇ ਨਾਲ ਸੂਟ ਤੇ ਮਠਿਆਈ। ਲਓ, ਇੱਕ ਤੇ 2 ਸੂਟ, ਬਸ ਇੱਕ ਖਿਆਲ ਰੱਖਣਾ, ਆ ਮੇਰੇ ਭਾਜੀ ਨੂੰ ਨਾ ਪਤਾ ਲੱਗੇ। ਜਦੋਂ ਮੈਨੂੰ ਪੈਸੇ ਮਿਲ ਜਾਣੇ ਫਿਰ ਮੈਂ ਕਹਾਂ ਹਾਂ, ਇਹ ਵਿਚੋਲਾ ਨਾ, ਇਹਨੇ ਕੰਮ ਖਰਾਬ ਕਰਨਾ। ਮੈਂ ਇਹਨੂੰ ਵਿੱਚੋਂ ਕੱਢ ਦੇ ਤੇ ਉਸ ਤੋਂ ਜਿਹੜਾ ਵੱਡਾ ਵਾ ਨਾ, ਉਹਨੂੰ ਵਿੱਚੋਂ ਕੱਢ ਦੇ। ਇਹਨਾਂ ਦੋਵਾਂ ਦੇ ਨਾਂ ਕੁਝ ਨਹੀਂ ਹੈਗਾ। ਨਾਲੇ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਜੇ ਤੁਸੀਂ ਮੇਰੀ ਇਸੇ ਮੁਲਾਕਾਤ ਦੇ ਵਿੱਚ ਅੱਟੀ ਸੱਟੀ ਪੱਕੀ ਕਰ ਦਿੱਤੀ ਨਾ, 2 ਤੋਲੇ ਦੀ ਮੁੰਦੀ ਬਣਵਾ ਕੇ ਦਊਂ ਤੁਹਾਨੂੰ। ਅੱਛਾ ਕਸਮੇ। ਕਾਂਟੇ ਵੀ ਬਣਵਾ ਦਿੱਤੇ। ਤੂੰ ਇਸ ਤਰ੍ਹਾਂ ਕਰ, ਜਿਹੜਾ ਰਿਸ਼ਤਾ ਮੈਂ ਤੇਰੇ ਭਰਾ ਵਾਸਤੇ ਵੇਖਿਆ ਨਾ, ਉਹ ਮੈਂ ਤੇਰੇ ਵੱਲ ਕਰ ਦਿੰਦੀ ਹਾਂ। ਬਸ ਖੈਰ ਹੋਵੇ, ਫਿਰ ਮੇਰੇ ਭਰਾ ਨੂੰ ਹੁਣ ਆਪ ਨਾ ਨਹੀਂ ਕਰ ਮੈਂ ਪਾਗਲ, ਮੈਂ ਕਰ ਦਾਂਗੀ ਗੱਲ ਨਾ ਕੋ ਕਰੀਓ। ਕੌਣ ਸੀਗਾ ਬਾਹਰ? ਉਹ ਤਾਂ ਮੁੰਡੇ ਐਵੇਂ ਦਰਵਾਜ਼ਾ ਖੜਕਾ ਭੱਜਣ ਡਏ ਆ। ਤੇ ਉਹ ਸਾਡਾ ਦਰਅਸਲ ਨਾ ਦਰਵਾਜ਼ਾ ਇਸ ਤਰ੍ਹਾਂ ਦਾ ਨਾ, ਤੇ ਨੁੱਕਰ ਤੇ ਦਾ ਪਲਾਟ ਆ, 2 ਗਲੀਆਂ ਲੱਗਦੀਆਂ, ਇਧਰੋਂ ਵੀ ਦਰਵਾਜ਼ਾ ਖੜਕਾ ਦਿੰਦੇ, ਉਧਰੋਂ ਵੀ ਖੜਕਾ ਦਿੰਦੇ। ਇਸ ਕਰਕੇ ਨਾ ਕੋਈ ਦਰਵਾਜ਼ਾ ਸਾਡਾ ਖੜਕਦਾ ਹੀ ਰਹਿੰਦਾ। ਅਸੀਂ ਬਸ ਇਹੀ ਚਾਹੁੰਦੇ ਸੀ ਕੋਈ ਨਾ ਦਰਵਾਜ਼ਾ ਖੋਲਣ ਵਾਲੀ ਆ ਜਾਵੇ ਘਰ ਦੇ ਵਿੱਚ। ਸਹੀ ਗੱਲ ਆ। ਤੇ ਤੁਸੀਂ ਇਸ ਤਰ੍ਹਾਂ, ਤੂੰ ਇਸ ਤਰ੍ਹਾਂ ਕਰ, ਤੂੰ ਭਾਈ ਬੁਲਾਉਣ ਡਿਆ ਇਸ ਤੇ ਚਾਹ ਦਾ ਕਰਾਂ ਚਾਹ ਨਹੀਂ ਹੈ, ਪੀ ਲਈ ਮੈਂ ਬਹੁਤ। ਉਹਨਾਂ ਨੇ ਖਾ ਲੈਣੀ, ਕੋਈ ਨੀ, ਤੁਸੀਂ ਫੇਰ ਵੀ ਮੈਂ ਤੁਹਾਡੀ ਚਾਹ ਦਾ ਕਰਦਾ। ਹੁਣ ਏਦਾਂ ਨਾ ਜਾਈਓ ਤੁਸੀਂ। ਇਹਨਾਂ ਵਾਸਤੇ ਕਰਿਓ, ਆਪਣੇ ਵਾਸਤੇ ਨਾ ਕਰਿਓ। ਇਸ ਤੋਂ ਬਾਅਦ ਅੱਗ ਪੈ ਜਾਣੀ। ਚਾਹ ਭਾਈ ਨਾ ਆਪਣਾ ਬਣਾਈ। ਇਹ ਬਸ ਛੋਟਾ ਭਰਾ ਵਾ, ਜ਼ਿਹਨੀ ਤਵਾਜ਼ਨ ਥੋੜਾ ਜਿਹਾ ਹਿਲਿਆ ਵਾ। ਜ਼ਮੀਨਾਂ ਤੇ ਸਾਰੀਆਂ, ਜ਼ਾਰੀ ਬਾਤ, ਅਸੀਂ ਇਸ ਘਰ ਦੇ ਵਿੱਚ 3 ਭਰਾ ਵਾਂ ਤੇ ਉਹ ਤਿੰਨਾਂ ਦੀਆਂ ਆਪਸ ਦੇ ਵਿੱਚ ਬਰਾਬਰ ਦੀਆਂ ਹੀ ਹੋਣੀਆਂ ਵਾ। ਜਿਹੜਾ ਤੁਹਾਡਾ ਭਰਾ ਨਹੀਂ ਕਾਲਾ ਜਿਹਾ, ਆਹੋ, ਮੈਨੂੰ ਕਹਿੰਦੇ ਮੇਰਾ ਵੀ ਰਿਸ਼ਤਾ ਕਰਵਾ। ਨਾਲੇ ਕਹਿੰਦਾ 2 ਤੋਲੇ ਦੀ ਤੈਨੂੰ ਅੰਗੂਠੀ ਬਣਾ ਕੇ ਦੇਵਾਂਗਾ, ਕਾਂਟੇ ਬਣਾ ਕੇ ਦੇਵਾਂਗਾ। ਉਹ ਕਹਿੰਦਾ ਸਾਰੀ ਜਾਇਦਾਦ ਮੇਰੇ ਨਾਮ। ਹੋਈ ਨੇ ਤੈਨੂੰ 2 ਤੋਲੇ ਦੀ ਅੰਗੂਠੀ ਕਿੱਥੇ ਪਾਉਣੀ ਆ? ਹੈ ਉਹਦੇ ਤਾਂ ਆਪਣੇ ਨਾਂ ਸਿਮ ਨਹੀਂ ਹੈ। ਉਹ ਤਾਂ ਸਾਨੂੰ ਹੀ ਪਤਾ ਉਹਨੂੰ ਕਿੱਦਾਂ ਅਸੀਂ ਪਾਲ ਪੋਸ ਕੇ ਵੱਡਾ ਕੀਤਾ। ਇਹ ਤਾਂ ਪਲ ਨਹੀਂ ਸੀ ਡਿਆ। ਅਸੀਂ ਤਾਂ ਲੋਕਾਂ ਦੇ ਘਰਾਂ 'ਚ ਪਾਲ ਕੇ ਇਦਾਂ ਦਾ ਕੀਤਾ ਇਹਨੂੰ। ਇਹਦੇ ਕੋਲ ਵਿਚਾਰੇ ਕੋਲ ਕੀ ਹੋਣਾ ਵਾ? ਨਾ ਤੇ ਰਲਦਾ ਹੀ ਨਹੀਂ ਪਿਆ ਕਿ ਤੁਹਾਡਾ ਭਰਾ। ਮੈਂ ਤੇ ਇਸ ਚੀਜ਼ ਤੋਂ ਹੈਰਾਨ ਆ ਵੀ ਤੁਸੀਂ ਕਿਤੇ ਲੈ ਕੇ ਤੇ ਨਹੀਂ ਪਾਲਿਆ ਕਿਤੇ। ਮੈਂ ਕਹਿੰਦਾ ਕਿਤੇ ਇਦਾਂ ਦਾ ਦੇ ਕੇ ਪਾਲੀਦਾ ਹੁੰਦਾ ਵਾ, ਵੀ ਕਿਸੇ ਨੂੰ ਦੇ ਕੇ ਤੂੰ ਪਾਲ ਦੇ। ਇਹ ਤੁਹਾਡਾ ਹੀ ਹੈ ਹੌਸਲਾ, ਘਰ 'ਚ ਤੁਸੀਂ ਰੱਖਣਾ। ਪਾਲ ਕੇ ਜਵਾਨ ਕੀਤਾ। ਮੈਂ ਤਾਂ ਕਿਹਾ ਭਾਈ ਆ ਗਏ। ਅਸਲਾਮ ਵਾਲੇਕੁਮ ਭਾਈ। ਭਾਈ ਕੀ ਹਾਲ ਹੈ? ਹਾਂਜੀ ਬਾਜੀ, ਸਲਾਮ ਅਲੈਕੁਮ। ਹਾਂ ਬੈਠੋ ਭਾਈ। ਭਾਈ ਤੁਹਾਨੂੰ ਕਿਹਾ ਵੀ ਸੀ ਕਿ ਬੈਠਕ ਦੇ ਵਿੱਚ ਨਾ ਕਮ ਸੇ ਕਮ ਸੋਫੇ ਪਏ ਹੋਣੇ ਚਾਹੀਦੇ। ਇੱਥੇ ਮਾਨਾ ਥੱਲੇ ਹੀ ਬੈਠੇ ਐ ਲੱਗਦਾ ਜਿਵੇਂ ਅਸੀਂ ਕਿਸੇ ਦਾ ਗਾਣਾ ਸੁਣ ਰਹੇ ਹਾਂ।
ਓਏ ਸਹੀ ਆ, ਦੇਸੀ ਮਾਹੌਲ ਬਜ਼ੁਰਗਾਂ ਨੇ ਦੱਸਿਆ ਜਿੱਦਾਂ ਉਂਝ ਹੀ ਰੱਖਣਾ ਵਾ। ਅੱਛਾ ਇਹ ਨੇ ਤੁਹਾਡੇ ਵੱਡੇ ਭਰਾ? ਇਹ ਸਾਡੇ ਵੱਡੇ ਨੇ ਤੇ ਮਾਸ਼ਾਅੱਲਾ ਕਿੱਡੇ ਹੀ ਵੱਡੇ ਨੇ, ਤੁਸੀਂ ਦੇਖੋ ਸੇ ਕਿੱਡਾ ਚੌੜਾ। ਤੁਸੀਂ ਕਿੰਨਾਂ ਦੇ ਰਿਸ਼ਤੇ ਲਈ ਆਏ ਸੀ ਇਹ ਦੱਸੋ ਹੁਣ। ਇਹਨਾਂ ਦਾ ਰਿਸ਼ਤੇ? ਮੈਂ ਗਿਆ ਸੀਗਾ ਭਾਈ ਨੇ ਇਹਨਾਂ ਨੂੰ ਕਿ ਕੋਈ ਅੱਛੀ ਜਗ੍ਹਾ ਹੋਰ ਇਸ ਤੋਂ ਇਲਾਵਾ ਦੂਜੇ ਨੂੰ ਮਿਲ ਲਿਆ ਤੁਸੀਂ? ਦੂਜੇ ਨੂੰ ਕਿਹਨੂੰ? ਉਹ ਬਲੈਕ ਕੋਲੇ ਨੂੰ? ਛੋਟੇ ਜਿਹੇ ਨੂੰ ਵੱਡਾ ਬੁਖਾਰ ਹੋ ਗਿਆ ਸੀਗਾ ਅੱਛਾ ਅੱਛਾ। ਤੇ ਆਪ ਛੋਟਾ ਸੀ, ਬੁਖਾਰ ਵੱਡਾ ਸੀ ਤੇ ਬੜਾ ਔਖਾ ਸੀ ਉਹਨੂੰ ਬਰਾਬਰ ਕੀਤਾ ਵੀ ਇਹ ਤੇ ਬੁਖਾਰ ਬਰਾਬਰ ਤੇ ਆ ਜੀ। ਉਹਦੇ ਬਹੁਤ ਨਲਾਇਕ ਹੈਗਾ, ਉਹਨੇ ਤੁਹਾਨੂੰ ਕੋਈ ਪੁੱਠੀ ਸਿੱਧੀ ਗੱਲ ਨਹੀਂ ਕੀਤੀ। ਇਹ ਜਿਹੜਾ ਸਾਡਾ ਭਰਾ ਵਾ ਨਾ ਹੈ ਤਾਂ ਵੱਡਾ ਵਾ, ਲੇਕਿਨ ਥੋੜਾ ਜਿਹਾ ਸਾਈਂ ਲੋਕ ਜਿਹਾ ਵਾ, ਕਿਉਂਕਿ ਸਾਨੂੰ ਪਤਾ ਨਹੀਂ ਸੀ ਲੱਗਣਾ। ਅਸੀਂ ਜਦੋਂ ਮੱਝ ਨੂੰ ਗਰਮੀਆਂ ਨੂੰ ਪੱਠੇ ਪਾਈ ਦੇ ਨਾ ਤੇ ਉਹ ਨਾਲ ਤੁਹਾਨੂੰ ਪਤਾ ਵੀ ਉਹ ਕਦੇ ਚਰੀ ਵੀ ਜਿਹੜੀ ਹੈ ਜਾਂ ਕਮਾਦ ਉਹ ਵੀ ਰਗੜ ਕੇ ਪਾ ਦੇਣਾ ਤੇ ਉਹ ਮੱਝ ਦੇ ਨਾਲ ਹੀ ਤੇ ਵਿੱਚੋਂ ਕੱਢ ਘੜੇਰੀਆਂ ਖਾਣ ਡਿਆ ਸੀ। ਸਾਨੂੰ ਉਦੋਂ ਪਤਾ ਲੱਗਿਆ ਕਿ ਇਹਦੇ ਦਿਨ ਹੀ ਤੁਹਾਨੂੰ ਥੋੜਾ ਜਿਹਾ ਭਾਈ ਦਾ ਖਰਾਬ ਆ। ਸਹੀ ਇਹਨਾਂ ਸਾਰਿਆਂ ਚ ਮੈਂ ਗੱਲ ਸੁਣ ਪੁੱਤ, ਗੱਲ ਸੁਣ। ਇੱਕ ਝੋਟ ਦਾ ਤੁਸੀਂ ਬਹਿਣਾ ਭਾਈ, ਇੱਕ ਝੋਟ ਪੁੱਤਰ ਪਾਣੀ ਠੰਡਾ ਲੈ ਗਿਆ ਚੱਲ ਜਾ। ਤੁਸੀਂ ਚਾਹ ਪੀ ਲਓ, ਬੋਤਲ ਆ ਜਿਹੜੀ ਮੈਂ ਪੀ ਲਈ। ਕੀ ਹੋਇਆ ਭਾਈ? ਓਏ ਪਾਣੀ ਲੈ ਕੇ ਆ, ਗੱਲਾਂ ਕਰਨੇ ਆ। ਮੈਂ ਲਿਆਉਣਾ ਪਾਣੀ, ਲੇਕਿਨ ਕੀ ਹੋਇਆ ਕਿ ਪਾਣੀ ਤੁਹਾਨੂੰ ਕੀ ਵਜ੍ਹਾ ਕੀ ਬਣੀ? ਉਹ ਤੈਨੂੰ ਮੈਂ ਕਹਿੰਦਾ ਪਾਣੀ ਲੈ ਕੇ ਗੱਲਾਂ ਹੀ ਕਰੀ ਜਾਂਦਾ। ਉਹ ਪਾਣੀ ਕਿੱਥੋਂ ਲੈ ਕੇ ਆਵਾਂ ਭਾਜੀ, ਮੈਨੂੰ ਦੱਸੋ ਐਡੀ ਪਿਆਸ ਤੁਹਾਨੂੰ ਕਿੱਥੇ ਲੱਗ ਗਈ? ਹੁਣ ਤਾਂ ਫ੍ਰਿਜ ਚ ਕੱਢ ਲਿਆ। ਨਹੀਂ ਭਰਾ ਮੈਂ ਪੀ ਲਈ ਇਹ ਬੋਤਲ, ਬਸ ਪਾਣੀ ਨਹੀਂ ਮੈਂ ਪੀਣਾ। ਮੈਂ 1 ਮਿੰਟ ਲਿਆਇਆ ਪਾਣੀ ਤੇ ਤੁਸੀਂ ਬਸ ਮੈਂ 1 ਮਿੰਟ ਚ ਆਉਣ ਜਾਣ ਕਰ। ਛੇਤੀ ਆਣਾ ਤੁਸੀਂ, ਮੈਂ ਜਾਣਾ ਵੀ ਕਿਸੇ ਹੋਰ ਵੀ ਘਰ ਜਾਣਾ। ਗੱਲ ਸੁਣੋ, ਇਹ ਆ ਵੀ ਤੁਹਾਨੂੰ ਜ਼ਰੂਰ ਉਹ ਬਲੈਕ ਕੋਲੇ ਨੇ ਕੋਈ ਗੱਲ ਕੀਤੀ ਹੋਏਗੀ। ਉਹਦਾ ਤੁਹਾਡਾ ਭਰਾ ਕਾਲਾ ਜਿਹਾ? ਅੱਛਾ ਹਾਂ। ਉਹ ਕਹਿੰਦਾ ਮੇਰਾ ਰਿਸ਼ਤਾ ਕਰਵਾ ਦਿਓ। ਉਹ ਕਹਿੰਦਾ? ਨਾਲੇ ਮੈਨੂੰ ਕਹਿੰਦਾ ਕਿ ਮੈਂ ਤੁਹਾਨੂੰ ਕਾਂਟੇ ਬਣਾ ਕੇ ਦੇਵਾਂਗਾ 2 ਤੋਲੇ ਦੀ ਅੰਗੂਠੀ ਤੇ ਸਾਰੀ ਜਾਇਦਾਦ ਕਹਿੰਦਾ ਮੇਰੇ ਨਾਲ। ਮੈਂ ਤੇ ਸੁਣ ਕੇ ਹੈਰਾਨ ਹੋ ਗਈ। ਨਹੀਂ ਅਸੀਂ ਇੱਕ ਬਾਪ ਦੀ ਔਲਾਦ ਅਸੀਂ ਤੇ ਸਾਰੀ ਜਾਇਦਾਦ ਦੀ ਕਿੱਦਾਂ ਹੋਣੀ? ਇਹ ਤੇ ਤੁਹਾਨੂੰ ਪਤਾ ਹੋਵੇ ਭਰਾ ਤੇ ਤੁਹਾਡਾ ਤੁਸੀਂ ਹੀ। ਇਸ ਗੱਲ ਨੂੰ ਤੇ ਸਮਝਦੇ ਵੀ ਸਾਡੀ ਤਿੰਨਾਂ ਦੀ ਵੰਡ ਗਏ ਆ। ਅੱਲਾ ਹੀ ਜਾਣਦਾ। ਭਾਈ ਪਾਣੀ ਆ ਗਿਆ, ਪਾਣੀ ਮੈਂ ਲਿਆਇਆ ਭਾਈ। 10 ਮਿੰਟ ਲਾ ਲਈ ਤੇ ਹੁੰਦੇ ਆ। ਹੈ ਪਾਣੀ ਨੂੰ ਤੇ ਫਿਰ ਤੁਸੀਂ ਦੂਰ ਭੇਜ ਦੇਣਾ ਸੀ। ਆ ਗਿਆ? ਤੁਸੀਂ ਆ ਗਏ ਉੱਥੋਂ ਹਵੇਲੀਓਂ? ਹਾਂਜੀ ਮੈਂ ਆ ਗਿਆ। ਚਲੋ ਉੱਥੇ ਕੌਣ, ਹਵੇਲੀ ਕੌਣ? ਉਹ ਤਾਂ ਚੜੇਲਾ ਹੋਣੀ ਹੈ। ਤੁਸੀਂ ਕਰ ਲਿਆ ਕਮਾਈਆਂ, ਤੁਸੀਂ ਡੰਗਰ ਪਾਲ ਲੈ। ਹਵੇਲੀ ਤੁਰ ਪੈਂਦੀ ਹੈ, ਹਵੇਲੀ ਡਿੱਗ ਪੈਂਦੀ ਅਸੀਂ ਨਾ ਭਾਜੀ ਉੱਥੇ ਮਾਲ ਵਾ, ਪੱਠਾ ਦੱਥਾ ਵਾ, ਤੁਸੀਂ ਇਹ ਸਾਰੇ ਘਰ ਬੈਠੇ ਆ। ਖੈਰ ਵਾ, ਚੱਲ ਆ ਸਿਆਣੇ ਆ ਜੀ ਸਾਡੇ, ਬੇਤਰਤੀਬੇ ਸਿਆਣੇ, ਜਿਵੇਂ ਨੂੰ ਅਕਲ ਹੀ ਹੈ ਨਹੀਂ, ਪਤਾ ਹੀ ਨਹੀਂ ਹੈਗਾ ਘਰ ਕਿੱਦਾਂ ਚੱਲਦਾ ਕਿੱਦਾਂ ਨਹੀਂ ਤੁਹਾਨੂੰ ਤਾਂ ਚੱਲਦਾ। ਪਤਾ ਵਾ ਹੈ ਕਿ ਇੱਕ ਮਹਿਮਾਨ ਆ, ਤੁਸੀਂ ਦੋਨੇ ਉਹਦੇ ਦੁਆਲੇ ਹੋਏ ਪਏ ਹੋ। 1 ਮਿੰਟ ਓਏ ਗੱਲ ਸੁਣ, ਕੱਥੇ ਵਾਲੀ ਕੌਲੀ ਇੱਕ ਗੱਲ ਜ਼ਿਹਨ ਚ ਰੱਖੀ। ਉਹਨਾਂ ਨੇ ਮੈਂ ਆਪਣੇ ਰਿਸ਼ਤੇ ਦੀ ਗੱਲ ਕੀਤੀ ਹੈ ਤੇ ਉਹਨਾਂ ਨੇ ਸਿਰਫ ਸਭ ਤੋਂ ਪਹਿਲੇ ਮੇਰਾ ਰਿਸ਼ਤਾ ਕਰਾਉਣਾ, ਉਸ ਤੋਂ ਬਾਅਦ ਕਿਸੇ ਹੋਰ ਦਾ ਕਰਾਉਣਾ। ਹੈਲੋ, ਦੇਖ ਲਓ, ਪੁੱਛ ਲਓ ਉਹਨਾਂ ਨੂੰ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ। ਨਹੀਂ ਉਹਨਾਂ ਨੂੰ ਮੈਂ ਕੀ ਪੁੱਛ ਕੇ ਮੈਂ ਦੱਸਿਆ ਵਾ, ਤੂੰ ਜਿਹੜੀ 2-2 ਤੋਲੇ ਦੀ ਅੰਗੂਠੀ ਪਾਉਣਾ ਕਿੱਥੋਂ ਪਾਉਣੀ ਹੈ ਤੂੰ? ਓਏ ਕਾਗਜ਼ ਮੇਰੇ ਕੋਲ ਹੀ ਆ ਸਾਰੇ, ਹਰ ਸ਼ੈ ਮੇਰੇ ਕੋਲ। ਤੇਰੇ ਕੋਲ ਤਾਂ ਆਪਣੇ ਕੋਲ ਉਂਗਲ ਹੈ ਨਹੀਂ ਅੰਗੂਠੀ ਪਾਉਣ ਵਾਲੀ। ਚਲੋ ਦੇਖ ਲੈਨੇ ਆ। ਦੇਖ ਲੈਣੇ ਤੇਰੇ ਕੋਲ ਕਾਗਜ਼ ਪਕਾਉਣੇ ਵਾਲੇ ਆ, ਤੇਰੇ ਕੋਲ ਕਾਗਜ਼ ਉਹ ਆ ਵੀ ਜਿਹੜੇ ਲੋਕਾਂ ਨੇ ਮਹੱਲੇ 'ਚ ਛੁੱਟੇ ਵੇ ਭਰਾ ਮੇਰੇ ਨਾਲ ਵੀ ਗੱਲ ਕਰਕੇ ਮੈਂ ਵੀ ਕਿਤੇ ਹੋਰ ਵੀ ਜਾਣਾ। ਮੈਂ ਤੁਹਾਡੇ ਇੱਥੇ ਮਸਲੇ ਵਿੱਚ ਨਹੀਂ ਬੈਠੀ ਰਿਸ਼ਤਾ ਕਰਨਾ ਕੁੜੀਏ ਤੇ ਮੇਰਾ। ਅੱਛਾ ਫਿਰ ਤੈਨੂੰ ਪੁੱਤ ਪੈਸੇ ਮਿਲਣੇ ਆ। ਉਹ ਪਹਿਲੇ ਮੇਰਾ ਤੇ ਹੋ ਲੈਣ ਦੇ ਵੱਡੇ। ਅੱਛਾ ਮੈਂ ਆਪਣਾ ਛੱਡ ਦਵਾਂ, ਤੁਹਾਡਾ ਕਰਾਵਾਂ? ਉਹ ਤੁਸੀਂ ਮੇਰੀਆਂ ਸਾਈਡਾਂ ਵਾਂ, ਇੱਕ ਵੱਡਾ ਇੱਕ ਛੋਟਾ, ਵਿੱਚ ਮੈਂ ਪਹਿਲੇ ਮੇਰਾ ਹੋਣਾ ਵਾ ਤੇ ਫਿਰ ਮੇਰੀਆਂ ਸਾਈਡਾਂ ਕਵਰ। ਤੁਸੀਂ ਇਸ ਤਰ੍ਹਾਂ ਕਰੋ, ਪਹਿਲੇ ਸੋਚ ਲਓ ਵੀ ਕਰਨਾ ਕਿਦਾ। ਉਹ ਸੋਚ ਲਿਆ ਤੁਸੀਂ ਮੇਰਾ ਕਰਵਾਉਣਾ ਕਿੰਨੇ? ਹਾਂਜੀ ਮੇਰੀ ਗੱਲ ਸੁਣੋ, ਕਿਹਾ ਕਿ ਪਹਿਲੇ ਕਿੰਨੇ ਮੈਂ ਪੁੱਛ ਰਿਹਾ। ਮੈਂ ਕਰਵਾਉਣਾ। ਪੁੱਗੋ ਭੁੱਗਣ ਨਹੀਂ ਮੈਂ ਆਈ, ਪਹਿਲੇ ਉਹਨਾਂ ਨੇ ਮੈਨੂੰ ਕਿਹਾ ਸੀ ਤੇ ਉਹਨਾਂ ਦੇ ਪਹਿਲੇ ਮੈਂ ਕਰਵਾਉਣਾ। ਉਹ ਘਰ 'ਚ ਵੱਡੇ ਦਾ ਪਹਿਲੇ ਹੁੰਦਾ, ਛੋਟੇ ਦਾ ਤੂੰ ਵੀ ਵੱਡਾ ਕੋਈ ਕੰਮ ਕਾਰ ਵਾਲਾ ਵੀ ਤਾਂ ਹੋਵੇ ਨਾ, ਵੱਡੇ ਨੂੰ ਕੋਈ ਕੰਮ ਹੋਊਗਾ ਤੇ ਫੇਰ ਆ। ਤੁਸੀਂ ਕੀ ਕਰਦੇ ਹੋ? ਹਵੇਲੀ ਸਾਰੀ ਮੈਂ ਹੀ ਸਾਂਭਦਾ, ਡੇਰਾ ਸਾਰਾ ਮੈਂ ਹੀ ਜਾ ਕੇ ਸਾਂਭਦਾ। ਤੂੰ ਮੈਨੇਜਰ ਤੁਸੀਂ? ਨਹੀਂ ਜੀ ਨਹੀਂ, ਆ ਕਣਕ ਚੌਲ ਜਿੰਨੇ ਵੀ ਦੁੱਧ ਦੇ ਵਾਧੇ ਘਾਟੇ ਸਾਰਾ ਰਜਿਸਟਰ ਦਾ ਮੇਰੇ ਕੋਲ, ਮੈਂ ਹੀ ਕਰਦਾ। ਆਹ ਭਾਈ ਨੂੰ ਸਵਾਏ ਪੈਣ ਤੋਂ ਕੰਮ ਹੀ ਕੋਈ ਨਹੀਂ, ਜਿੱਦਾਂ ਮੂੰਹ ਸੁੱਕਾ ਉਹਦੇ ਲੱਤਾਂ ਸੁੱਕਣ ਡਈਆਂ, ਇਹਦਾ ਤਾਂ ਪਤਾ ਹੀ ਕੋਈ ਨਹੀਂ। ਇਹ ਦੁੱਧ ਆਂਦਾ ਕਿ ਨਹੀਂ? ਨਹੀਂ, ਇਹ ਦੁੱਧ ਦਾ ਵਾਧਾ ਘਾਟਾ ਇਹ ਵੀ ਕਰਦਾ ਨਾ, ਪਾਣੀ ਪੂਣੀ ਪਾਉਣਾ ਹੋਵੇ ਤੇ ਇਦਾਂ ਦੇ ਬੰਦੇ ਨੂੰ ਮੂੰਹ ਕਾਲਾ ਹੋਇਆ ਪਾਣੀ ਪਾ ਕੇ। ਲੈਣ ਜਿਹੜੇ ਮੈਂ ਤੈਨੂੰ ਗੱਲ ਕੀਤੀ, ਤੂੰ ਰਿਸ਼ਤਾ ਕਰਾ, ਤੈਨੂੰ 2 ਤੋਲੇ ਦੀ ਮੁੰਦੀ ਮੈਂ ਪਾ ਕੇ ਦੂੰ, ਮੈਨੂੰ ਕਿਹੜੀ ਗੱਲ। ਤੈਨੂੰ 2 ਤੋਲੇ ਦਾ ਪਤਾ ਕਿੰਨਾ ਹੁੰਦਾ? ਮੈਂ ਚੰਡ ਮਾਰ ਕੇ ਨਾ ਤੇਰੇ ਅੱਛਾ ਇੰਨੀਆਂ ਜ਼ਮੀਨਾਂ ਵਾ, ਇੰਨੀਆਂ ਜਾਇਦਾਦਾਂ, ਸਾਨੂੰ ਇਹ ਨਹੀਂ ਪਤਾ। ਤੈਨੂੰ ਬੇਬੇ ਸਮਾਨ ਕੀ ਫੜਾ ਕੇ ਤੈਨੂੰ ਲਾਂਤੀ ਆ ਜੀ, ਅੱਗੇ ਤੇ ਜਾਣਦੇ ਹੋ। ਇਹਦੇ ਤੇ ਤੂੰ ਵੇਖਿਆ ਤਾਂ ਕਰੋ। ਬੇਬੇ ਖਾ ਗਿਆ, ਸਾਡੀ ਬੇਬੇ ਖਾ ਗਿਆ, ਤੇਰੀ ਪਦਾਇਸ਼ ਤੋਂ ਬਾਅਦ ਦੁਨੀਆ ਤੋਂ ਗਈ ਆ। ਖਾ ਗਿਆ ਮਾਂ ਸਾਡੀ, ਖਾ ਤੁਸੀਂ ਗਿਆ। ਮਾਰ ਦਿੰਦੇ ਇਹਨੂੰ ਵੀ ਕੁਝ ਦੇ ਕੇ। ਇਹਨੂੰ ਕੀ ਕਰੀਏ ਜਦੋਂ ਪਤਾ ਨਹੀਂ ਕੀ ਇਹਦੀ ਹੁਣ ਵੀ ਦੇਣ ਨੂੰ ਫਿਰਦੇ ਆ, ਹੁਣ ਵੀ ਦੇਣ ਨੂੰ ਫਿਰਦੇ ਆ। ਕਾਗਜ਼ ਮੇਰੇ ਕੋਲ, ਅੰਗੂਠੀਆਂ ਮੇਰੇ ਕੋਲ, ਪੈਸਾ ਧੇਲਾ ਮੇਰੇ ਕੋਲ, ਮਰੇ ਪਏ ਆ ਦੋਵੇਂ। ਇਹ ਭਰਾ ਤੂੰ ਚੋਰੀ ਤੇ ਨਹੀਂ ਕਰਦਾ? ਨਹੀਂ ਕਾਗਜ਼ ਕਿਉਂਕਿ ਸਾਰੇ ਇਹਦੇ ਕੋਲ, ਕਿਉਂਕਿ ਅਸੀਂ ਘਰ 'ਚ ਜਦੋਂ ਕੋਈ ਸ਼ੈ ਮੰਗਾਈ ਇਹਨੂੰ ਤੇ ਕਾਗਜ਼ ਇਹਨੂੰ ਆਹ ਫੜਾਈ ਰੱਦੀ ਰੁੱਦੀ ਸਾਰੀ ਇਕੱਠੀ ਉਹ ਕਰ। ਨਹੀਂ ਬੀਬੀ, ਰਜਿਸਟਰੀ ਮੇਰੇ ਕੋਲ ਆ, ਜਮਾਨ ਜਗ੍ਹਾ ਦੀ। ਅੱਛਾ ਤੂੰ 2 ਤੋਲੇ ਲੈਣੇ ਮੁੰਦੀ ਤੇ ਗੱਲ ਕਰ। ਤੇਰੇ ਕੋਲ ਆ, ਤੇਰੇ ਨਾਂ ਤੇ ਨਹੀਂ ਬਾਜੀ ਹੈਗੀ। ਸ਼ਗੁਫਤਾ, ਇੱਕ ਮਿੰਟ। ਕਿ ਸ਼ਗੁਫਤਾ ਤੇ ਮੇਰਾ ਨਾਮ ਹੀ ਨਹੀਂ। ਬਾਜੀ ਸਮਝਾਣੇ ਵਿਕਣੀ ਉਦੋਂ ਹੀ ਹੈ ਜਦੋਂ ਸਾਡੇ ਦੋਨਾਂ ਦੇ ਅੰਗੂਠੇ ਹੀ ਲੱਗੇ ਜਾਂ ਸੈਨ ਹੋਏ। ਮੈਂ ਉਦਾਂ ਦੇ ਲਾਉਣੇ ਵੇਚ ਨਹੀਂ, ਮੈਂ ਇਸ ਜਾਇਦਾਦ ਤੇ ਅੰਗੂਠੇ ਮੈਂ ਲਵਾ ਦੇਣੇ ਨੇ। ਜਿੱਦਾਂ ਤੂੰ ਨਹੀਂ ਉਂਗਲ ਲਵਾਈ ਉਦਾਂ ਮੈਂ ਅੰਗੂਠੇ ਵੀ ਲਵਾ ਦੇਣੇ। ਮੈਂ ਫੌਤਗੀ ਦੇ ਇੰਤਜ਼ਾਰ ਕਰੂੰਗਾ, ਜੋ ਜਿੱਦਾਂ ਤੂੰ ਪੈਣਾ ਨਾ, ਮੈਨੂੰ ਕਿਸੇ ਨੇ ਇੱਥੇ ਰੋਣਾ ਪੈ ਜਾਣਾ। ਖਬਰਦਾਰ ਮੇਰੇ ਭਰਾ ਵਾਸਤੇ ਤੂੰ ਇਦਾਂ ਦੀ ਗੱਲ ਕੀਤੀ। ਭਰਾ ਤੁਹਾਡੀ ਤੇ ਆਪਸ ਚ ਨਹੀਂ ਬਣਨ ਦੀ। ਇਹਨੂੰ ਲਿਖਣਾ ਪੜਨਾ ਨਹੀਂ ਹੁੰਦਾ ਹੈਗਾ, ਉਹਨੂੰ ਵੈਸੇ ਹੀ ਪਤਾ ਨਹੀਂ ਦਵਾਈਆਂ ਖਾਦਾ। ਸੈਨ ਓਏ ਮੇਰੇ ਤੋਂ ਵੀ ਬੁਰੇ ਮੂੰਹ ਵਾਲੇ ਆ, ਸੈਨ ਕਰਨੇ ਆਉਂਦੇ। ਮੈਂ ਕਿਹਾ ਸੀ ਮਲੱਪ ਵਰਗੀ ਜਗਲਾ ਤੇਰੀ। ਪਤਾ ਨਿੱਕਾ ਜਿਹਾ ਸੀ, ਮਾਂ ਪਿਓ ਸਾਡਾ ਛੱਡ ਕੇ ਚਲਾ ਗਿਆ, ਇਹਨੂੰ ਆਪ ਛੋਟਾ ਵੱਡਾ ਬੁਖਾਰ ਚੜ ਗਿਆ। ਭੈਣ ਪੂਰੇ ਸਾਲ ਦੇ ਸੂਟ ਲੈ ਕੇ ਦਊਂਗਾ, ਸਰਦੀਆਂ ਗਰਮੀਆਂ ਦੇ। ਉਹ ਗਰੀਬ
ਗਰੀਸ ਵਾਲੇ ਡੱਬੇ ਪਹਿਲੇ ਆਪਣੀਆਂ ਤੇ ਸੂਟ ਬਣਾ ਲਾ ਅਗਲੇ ਦੇ ਲਈ ਜਾਣਗੇ ਆਪਣੇ ਬਣਾ ਲਾ ਆਪ ਨਹੀਂ ਨਾਤਾ ਤੂੰ ਮੇਰਾ ਘਰ ਵਸਾ ਦੇਖ ਤੂੰ ਮੈਂ ਕਿੱਦਾਂ ਸਾਰਾ ਉਹ ਤੂੰ ਪਹਿਲੇ ਆਪਣਾ ਘਰ ਤਵਾ ਓਏ ਵਸਾਉਣ ਲੱਗ ਗਿਆ ਪਹਿਲੇ ਹੀ ਸ਼ਰੀਕਾ ਕਹਿੰਦੇ ਪਹਿਲੇ ਮੇਰਾ ਘਰ ਵਸਾ ਪਹਿਲੇ ਉਜੜਿਆ ਓਏ ਬੜੀ ਤੇਰੇ ਸੜੇ ਕਬਾਬ ਵਰਗੀ ਸ਼ਕਲ ਆ ਵੀ ਹੁਣ ਸਾਡੀ ਗੱਲ ਕਰੋ ਤਾਂ ਤੁਸੀਂ ਉਹ ਹੁਣ ਤੁਹਾਡੇ ਵਿਆਹ ਵਾਲੇ ਬੂਥੇ ਨਹੀਂ ਹੈਗੇ ਮਰਨ ਵਾਲੇ ਬੂਥੇ ਆ ਕਬਰਾਂ ਦੇ ਡਿਜ਼ਾਈਨ ਦੇਖਣ ਵਾਲੇ ਬੂਥੇ ਆ ਉਹ ਮੇਰੀ ਲਾਦ ਖਲਾਈਓ ਮਰਨੇ ਹੋ ਇਹ ਭਰਾ ਤੁਹਾਡੀ ਤੇ ਆਪਸ ਦੀ ਨਹੀਂ ਬਣਦੀ ਤੇ ਮੈਂ ਫਿਰ ਚੱਲੀ ਆ ਨਹੀਂ ਤੁਸੀਂ ਜਾਣਾ ਕਿ ਤੁਸੀਂ ਮੇਰੇ ਰਿਸ਼ਤੇ ਤੇ ਜਾਣਾ ਓਏ ਕਵਾਲੀਆਂ ਭੁੱਲਣ ਵਾਲੇ ਕਵਾਲ ਆਪਣੇ ਉੱਥੇ ਤੁਸੀਂ ਬੁਲਾਇਆ ਸੀ ਮੈਨੂੰ ਆਪਣੇ ਸੈਂਸ ਨਹੀਂ ਹੈਗੀ ਵੱਡੇ ਨਾਲ ਕਿਦਾਂ ਬੋਲੀ ਆ ਵੱਡਿਆਂ ਨਾਲ ਕਿਦਾਂ ਬੋਲੀਦਾ ਹੁੰਦਾ ਮੈਂ ਵਿਆਹ ਪਹਿਲਾਂ ਮੇਰਾ ਤੇ ਹੁਣ ਤਾਂ ਘਰ ਦੇ ਵਿੱਚ ਕੋਈ ਇੱਕ ਅੱਧੇ ਦਾ ਤੇ ਹੋਣ ਦਿਓ ਪੁੱਗ ਲੈਣੇ ਆ ਫਿਰ ਕਿਹਦੀ ਵਾਰੀ ਵੇਲੇ ਉਹ ਤੂੰ ਮੈਂ ਕਿਉਂ ਪੁੱਗਾ ਤੇਰੇ ਨਾਲ ਮੈਂ ਜਦੋਂ ਵਿਆਹ ਹੀ ਮੈਂ ਕਰਾਉਣਾ ਉਹ ਯਾਰ ਤੁਹਾਡੇ ਬੂਥੇ ਵਿਆਹ ਦੇਖਣ ਵਾਲੇ ਆ ਤੁਹਾਡੇ ਕਰਾਉਣ ਵਾਲੇ ਤੇਰੀ ਨਹੀਂ ਆ ਕੈਸੀ ਮਰੇ ਸਮੋਸੇ ਵਰਗੀ ਸ਼ਕਲ ਆ ਤੇਰੀ ਤੇਰੇ ਬੂਥੇ ਨੂੰ ਕੁਝ ਵੀ ਨਹੀਂ ਹੈ ਤੇਰਾ ਬੜਾ ਮਿੱਠੇ ਚੌਲਾਂ ਦੀ ਘਰੋੜੀ ਯਾਰ ਤੇਰੇ ਪੁੱਤ ਨੂੰ ਕੀ ਤੂੰ ਅੱਡੀਆਂ ਨੂੰ ਗੱਲਾਂ ਕਰਨ ਦੇ ਵੱਧ ਕੇ ਢਾਡੀ ਤੇ ਭਰਾਵਾਂ ਦੀ ਆਪਸ ਚ ਨਹੀਂ ਬਣਨ ਤੁਸੀਂ ਨੋ ਲਿਆ ਕੇ ਤੇ ਬਾਅਦ ਚ ਆ ਮੂੰਹ ਹੈਗਾ ਵਿਆਹ ਆ ਮੂੰਹ ਉਹ ਵਾ ਕਿ ਦੇਗਾ ਪੱਕਣ ਡਈਆਂ ਹੁਣ ਲਾਗੇ ਸੇਕ ਲੈਣ ਡਿਆ ਉਹ ਕਹਿੰਦੇ ਕਿਹ ਕੌਣ ਰਿਆ ਤੂੰ ਛੇਕ ਆਪ ਹੀ ਪੈਂਦਾ ਉਹ ਮੂੰਹ ਆ ਇਹ ਉਹ ਮੂੰਹ ਵਿਆਹਣ ਵਾਲਾ ਨਹੀਂ ਉਹ ਧੋਣ ਵਾਲਾ ਨਹੀਂ ਭਾਜੀ ਤੁਹਾਡੇ ਨੇ ਖਬਰਦਾਰ ਮੈਨੂੰ ਪਾਉਣੀ ਕੋਣੀ ਉਂਗਲ ਨਾਲ ਸਮਝਾਇਆ ਪਰ ਵਿਆਹ ਦੇ ਵਿੱਚ ਦਿਮਾਗ ਖਰਾਬ ਕੀਤਾ ਤੁਸੀਂ ਦੋਨਾਂ ਨੇ ਦਿਮਾਗ ਖਰਾਬ ਕੀਤਾ ਬਾਜੀ ਸ਼ਗੁਫਤਾ ਕਰ ਭਰਾ ਮੈਂ ਚੱਲੀ ਆ ਤੁਸੀਂ ਰਿਸ਼ਤਾ ਕੋਈ ਤੁਸੀਂ ਮੈਨੂੰ ਆਪਣੇ ਵਾਸਤੇ ਬੁਲਾਇਆ ਸੀ ਬਾਜੀ ਬੀਬੀ ਡਬਲ ਜਾਂਦੀ ਠੀਕ ਗੱਲ ਇੱਧਰ ਹੋ ਜਾ ਬਿਸਕੁਟ ਨਾਲ ਮਿੱਧ ਜੀ ਜਾਂਦੀ ਗੱਲ ਸੁਣ ਇੱਧਰ ਪਤਾ ਕੀ ਰਿਸ਼ਤੇ ਮੈਂ ਤੈਨੂੰ ਕਿਹਾ ਨਾ ਤੂੰ ਪਹਿਲੇ ਵਿਆਹ ਮੇਰਾ ਕਰਾਉਣਾ ਆ ਗੰਜ ਪਈ ਇਹਦੇ ਵੀ ਸਿਰ ਤੇ ਗੰਜ ਪਈ ਇਹਦੇ ਵੀ ਸਿਰ ਤੇ ਗੰਜ ਪਈ ਇਹਨਾਂ ਦਾ ਵਿਆਹ ਕਰਾ ਕੇ ਤੂੰ ਕੁੜੀ ਵਾਲਾ ਨੇ ਬੇੜਾ ਕਰ ਤੇਰੀ ਵੀ ਤਾਂ ਉੱਲੀ ਲੱਗੀ ਆ ਉੱਲੀ ਲੱਗੀ ਆ ਇਹਨਾਂ ਤਮੀਜ਼ ਨਾਲ ਆ। ਗੰਦਾ ਪਾਣੀ ਇੱਕ ਜਗ੍ਹਾ ਤੇ ਖਲੋਆ ਗੰਦਾ ਪਾਣੀ ਇੱਕ ਜਗ੍ਹਾ ਤੇ ਖਲੋਤਾ ਰਹੇ ਨਾ ਤੇਰੇ ਵਰਗੀ ਮਲਾਈ ਹੁੰਦੀ ਆ ਬਾਜੀ ਨਾਨਟ ਕੀ ਗੱਲ ਹੈ ਕਹਿੰਦੇ ਓਏ ਆਏ ਭਾਈ ਆਲੂ ਬੁਖਾਰੇ ਬਕਵਾਸ ਤੁਸੀਂ ਮੇਰੀ ਬੇਇੱਜ਼ਤੀ ਕਰਾਉਣ ਨੂੰ ਨਾ ਨਾ ਬੇਇੱਜ਼ਤੀ ਕਾਲੀ ਉਹ ਤਾਂ ਕਿਹੜਾ ਤੈਨੂੰ ਠੱਡੀਆਂ ਦੇਣ ਡਿਆ ਕੀ ਹੋ ਗਿਆ ਤੈਨੂੰ ਬਾਜੀ ਕਹਿੰਦੇ ਮੈਂ ਤੇ ਤੁਹਾਡਾ ਤਿੰਨਾਂ ਚ ਕਿਸੇ ਦਾ ਰਿਸ਼ਤਾ ਵੀ ਨਹੀਂ ਕਰਾਉਣਾ ਓਏ ਤੁਸੀਂ ਆਪਣੇ ਨਾਲ ਮੇਰਾ ਵੀ ਅੱਗ ਮਾਰ ਰਹਾ ਮੇਰਾ ਤੇ ਹੁਣ ਦਿਓ ਵਿਆਹ ਦੇਰ ਦਾ ਅੱਗ ਮਰਿਆ ਤੇਰਾ ਕਾਸਾ ਝੋਲੇ ਵਰਗਾ ਮੂੰਹ ਬੜੀ ਦੇਰ ਦਾ ਆ ਯਾਰ ਸ਼ਰਾਈ ਨਹੀਂ ਗੱਲਾਂ ਛੱਡ ਤੇ ਮੇਰਾ ਵਿਆਹ ਕਰਾ ਆ ਯਾਰ ਤੱਕ ਤੁਸੀਂ ਪਹਿਲੇ ਲੜ ਲਓ ਤੁਹਾਡੀ ਤੇ ਆਪਣੀ ਬਹਿਸ ਨਹੀਂ ਮੁੱਕਦੀ ਖਸਮਾਂ ਨੂੰ ਖਾਓ ਜਾ ਕੇ ਤੁਹਾਡਾ ਮਤਲਬ ਰਜ਼ੀਆ ਮੇਰੀ ਗੱਲ ਤੇ ਸੁਣ ਮੇਰੀ ਗੱਲ ਤੇ ਸੁਣ ਮੇਰੀ ਗੱਲ ਉਹ ਗੰਦੇ ਕੱਪੜਿਆਂ ਦੇ ਬੈਗ ਕਿੱਥੇ ਭੇਜ ਦਿੱਤੀ ਆਪਣੇ ਵੀ ਹੱਥੋਂ ਕੱਢੀ ਮੇਰੇ ਵੀ ਹੱਥੋਂ ਕੱਢੀ